ਹਿਮਾਲਾ ਦੇ ਪਹਾੜ ਜਿੱਡਾ ਉੱਚਾ ਨਾਵਲ ਨਿਗਾਰ ਤੇ ਕਹਾਣੀਕਾਰ ਫਰਜ਼ੰਦ ਅਲੀ। ਪੰਜਾਬੀ ਫਿਕਸ਼ਨ ਦੀ ਤਾਰੀਖ ਫਰਜ਼ੰਦ ਅਲੀ ਦੇ ਜ਼ਿਕਰ ਤੋਂ ਬਗੈਰ ਅਧੂਰੀ ਹੈ। ਫਰਜ਼ੰਦ ਅਲੀ ਦਾ ਜੀਵਨ ਕੀ ਹੈ, ਉਸ ਦੇ ਜੀਵਨ ਦੇ ਹਵਾਲੇ ਨਾਲ ਅਸੀਂ ਕੁਝ ਦੇਖਦੇ ਹਾਂ। ਫਰਜ਼ੰਦ ਅਲੀ ਨੇ ਇੱਕ ਵਾਰ ਇੰਟਰਵਿਊ ਦੇ ਸਮੇਂ ਕਿਹਾ ਸੀ ਕਿ ਸਾਡਾ ਜੰਮਣਾ ਨਾ ਜੰਮਣਾ ਕੀ ਮਾਨੇ ਰੱਖਦਾ ਹੈ। ਇਹ ਇੰਟਰਵਿਊ ਮੈਂ ਹੀ ਕੀਤਾ ਅਤੇ 15 ਵਾਰ ਰਵੇਲ ਦੇ ਵਿੱਚ ਛਪਿਆ ਵੀ। ਉਹਨਾਂ ਦੇ ਲਫ਼ਜ਼ ਕੁਝ ਇੰਝ ਸੀ, ਉਹ ਕਹਿੰਦੇ ਨੇ ਕਿ ਘਰ ਦੇ ਕਹਿੰਦੇ ਨੇ ਕਿ ਉਦੋਂ ਸੌਣ ਦਾ ਜ਼ੋਰ ਸ਼ੋਰ ਸੀ ਜਦੋਂ ਮੈਂ ਪੈਦਾ ਹੋਇਆ, ਅਤੇ ਉਹਨਾਂ ਦੇ ਬਕੌਲ 1945 ਦਾ ਵਰ੍ਹਾ ਸੀ। ਪਰ ਜਦੋਂ ਸਕੂਲੇ ਦਾਖਲ ਕਰਵਾਇਆ ਗਿਆ ਅਤੇ ਜਨਵਰੀ 1947 ਈਸਵੀ ਲਿਖਵਾ ਦਿੱਤਾ ਗਿਆ। ਜੰਮਣਾ ਨਾ ਜੰਮਣਾ ਕੀ ਮਾਨੇ ਰੱਖਦਾ ਹੈ। ਫਰਜ਼ੰਦ ਅਲੀ ਕਹਿੰਦੇ ਨੇ ਕਿ ਸਾਡਾ ਜੰਮਣਾ ਨਾ ਜੰਮਣਾ ਕੀ ਮਾਨੇ ਰੱਖਦਾ ਹੈ। ਕਰੋੜਾਂ ਸਾਡੇ ਵਰਗੇ ਜੰਮੇ ਅਤੇ ਜੰਮਦੇ ਆ ਰਹੇ ਨੇ। ਮੇਰੇ ਮਾਪੇ ਪਿੰਡ ਨਬੀਪੁਰ ਸ਼ੇਖੂਪੁਰਾ ਦੇ ਸਨ ਅਤੇ ਵਾਈ ਬੀਜੀ ਸਾਡਾ ਪੇਸ਼ਾ ਸੀ। ਇਹ ਆਪਣੇ ਬਾਰੇ ਜਾਣ ਪਛਾਣ ਫਖਰ ਫਰਜ਼ੰਦ ਅਲੀ ਹੋਰਾਂ ਨੇ ਦਿੱਤੀ। ਆਪ ਦੇ ਵਾਲਿਦ ਦਾ ਨਾਂ ਜੈਮਲ ਫੱਤਾ ਸੀ, ਜਿਸ ਨੂੰ ਸਰਕਾਰੀ ਕਾਗਜ਼ਾਂ ਵਿੱਚ ਜਮਾਲ ਲਿਖਿਆ ਗਿਆ। ਆਪ ਨੇ ਮੈਟ੍ਰਿਕ ਤੱਕ ਤਾਲੀਮ ਲਿਆਕਤ ਹਾਈ ਸਕੂਲ ਸ਼ੇਖੂਪੁਰਾ ਵਿੱਚੋਂ ਹਾਸਲ ਕੀਤੀ। 16 ਵਰ੍ਹਿਆਂ ਦੀ ਉਮਰ ਵਿੱਚ ਪਹਿਲਾ ਵਿਆਹ ਨਜ਼ੀਰਾ ਨਾਂ ਦੀ ਸਵਾਣੀ ਨਾਲ ਹੋਇਆ, ਜੋ ਸੱਪ ਲੜਨ ਨਾਲ ਵਫਾਤ ਪਾ ਗਏ, ਅਤੇ ਦੂਜਾ ਵਿਆਹ ਮਾਮੇ ਦੀ ਧੀ ਗਫੂਰਾ ਨਾਲ ਹੋਇਆ। ਆਪ ਇੱਕ ਮਿੱਲ ਵਿੱਚ ਮਜ਼ਦੂਰੀ ਕਰਦੇ ਹੁੰਦੇ ਸਨ। ਇਹ ਉਹਨਾਂ ਦਾ ਜਿਹੜਾ ਜੀਵਨ ਹੈ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਬਹੁਤ ਜ਼ਿਆਦਾ ਨਜ਼ਰ ਆਏਗਾ। ਪਹਿਲਾਂ ਉਹਨਾਂ ਦਾ ਨੀਵੇਂ ਥੱਲੜੇ ਤਬਕੇ ਦੇ ਨਾਲ ਜੁੜਤ, ਜਿਵੇਂ ਉਹ ਕਹਿੰਦੇ ਨੇ ਕਿ ਸਾਡਾ ਜੰਮਣਾ ਨਾ ਜੰਮਣਾ ਕੀ ਮਾਨੇ ਰੱਖਦਾ ਹੈ। ਫਿਰ ਉਹਨਾਂ ਦਾ ਜਵਾਨੀ ਦੀ ਉਮਰ ਵਿੱਚ ਇੱਕ ਮਿੱਲ ਦੀ ਮਜ਼ਦੂਰੀ ਵਿੱਚ ਕੰਮ ਕਰਨਾ, ਅਤੇ ਇਹੀ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਉਹ ਆਪਣੀਆਂ ਲਿਖਤਾਂ ਵਿੱਚ ਵੀ ਬਣ ਜਾਂਦੇ। ਉਹਨਾਂ ਨੇ ਲਗਭਗ 30 ਵਰ੍ਹੇ ਮਜ਼ਦੂਰੀ ਕੀਤੀ ਅਤੇ ਆਪਣੇ ਤਬਕੇ ਨਾਲ ਕਦੇ ਵੀ ਗੱਦਾਰੀ ਨਹੀਂ ਕੀਤੀ। ਇਹੀ ਵਜ੍ਹਾ ਹੈ ਕਿ ਜੋ ਉਹ ਲਿਖਦੇ ਨੇ ਉਹ ਸਾਡਾ ਹਕੀਕੀ ਸਮਾਜੀ ਬਿਆਨੀਆ ਹੁੰਦਾ ਹੈ। ਜੇ ਕਿਹਾ ਜਾਵੇ ਕਿ ਫਰਜ਼ੰਦ ਅਲੀ ਨੇ ਪੰਜਾਬੀ ਦੇ ਵਿੱਚ ਜਿਹੜਾ ਹਕੀਕੀ ਅੰਦਾਜ਼ ਵਰਤਿਆ ਹੈ, ਜਿਹੜੀ ਹਕੀਕਤ ਨਗਾਰੀ ਵਰਤੀ ਹੈ, ਉਹ ਪੰਜਾਬੀ ਨਾਵਲ ਵਿੱਚ ਘੱਟ ਹੀ ਮਿਲਦੀ ਹੈ। ਉਸਤਾਦ ਦਾਮਨ ਬੜਾ ਵੱਡਾ ਨਾਂ ਪੰਜਾਬੀ ਸ਼ਾਇਰੀ ਦੇ ਵਿੱਚ ਅਵਾਮੀ ਸੋਚ ਰੱਖਣ ਵਾਲੇ, ਆਵਾਮ ਦੇ ਦਿਲਾਂ ਦੀ ਧੜਕਣ ਉਸਤਾਦ ਦਾਮਨ ਨੂੰ ਫਰਜ਼ੰਦ ਅਲੀ ਹੋਰੀ ਆਪਣਾ ਉਸਤਾਦ ਮੰਨਦੇ ਨੇ। ਉਸਤਾਦ ਦਾਮਨ ਨਾਲ ਮਿਲ ਕੇ ਜਾਗ ਪੰਜਾਬੀ ਜਾਗ ਇੱਕ ਤਨਜ਼ੀਮ ਬਣਾਈ, ਅਤੇ ਉਸ ਦੇ ਜੋਸ਼ੀਲੇ ਕਾਰਕੁਨ ਵੀ ਰਹੇ ਫਰਜ਼ੰਦ ਅਲੀ ਹੋਰੀ। ਪੰਜਾਬੀ ਜ਼ੁਬਾਨ ਵਿੱਚ ਉਹਨਾਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ ਪਹਿਲੀ ਲਿਖਤ ਕਿਹੜੀ ਲਿਖੀ, ਅਤੇ ਉਹ ਕਹਿੰਦੇ ਨੇ ਕਿ ਆੜਤੀ ਦੇ ਖਿਲਾਫ ਇਹ ਸ਼ੇਰ ਕਹੇ ਸਨ, ਜੋ ਉਹਨਾਂ ਦੀ ਪਹਿਲੀ ਤਖਲੀਕ ਬਣੀ। ਆੜਤੀ ਵੀ ਆੜਤੀ, ਤੇਰੇ ਤੋਂ ਵੱਡਾ ਹੋਰ ਕੌਣ ਲਾਂਤੀ। ਆੜਤੀ ਦੇ ਕੋਲ ਇਹ ਸ਼ਿਕਾਇਤ ਲੱਗ ਗਈ ਕਿ ਉਹਦੇ ਖਿਲਾਫ ਲਿਖਿਆ ਜਾ ਰਿਹਾ ਹੈ, ਅਤੇ ਉਹਦੇ ਖਿਲਾਫ ਲਿਖਣ ਵਾਲਾ ਇੱਕ ਮਜ਼ਦੂਰ ਹੈ। ਆੜਤੀ ਨੇ ਜਦ ਸੁਣਿਆ ਤਾਂ ਗੁੱਸੇ ਹੋਣ ਦੀ ਥਾਂ ਆਪ ਨੂੰ ਉਸਤਾਦ ਦਾਮਨ ਕੋਲ ਲਾਹੌਰ ਲਿਆਏ, ਤਾਂ ਉਸਤਾਦ ਦੇ ਲੜ ਲੱਗ ਗਏ। ਉਹ ਪੰਜਾਬੀ ਜ਼ੁਬਾਨ ਦੇ ਅਜ਼ੀਮ ਨਾਵਲ ਨਗਾਰ ਬਣ ਗਏ। ਨਾਵਲ ਲਿਖਣ ਦੇ ਨਾਲ ਨਾਲ ਆਪ ਕਹਾਣੀਕਾਰ ਵੀ ਨੇ। ਆਪ ਦੀ ਪਹਿਲੀ ਕਹਾਣੀ ਗੱਲ ਇੱਕ ਗੱਲ ਦੀ ਸੰਗਤ ਦੇ ਇਜਲਾਸ ਵਿੱਚ ਪੜ੍ਹੀ ਗਈ। ਇਸ ਤੋਂ ਵੱਖ ਆਪ ਨੇ PTV ਅਤੇ ਹੋਰ ਚੈਨਲਾਂ ਵਾਸਤੇ ਡਰਾਮੇ ਵੀ ਲਿਖੇ ਨੇ। ਆਪ ਦਾ ਪਹਿਲਾ ਨਾਵਲ ਤਾਈ ਆਇਆ, ਜਿਸ ਨੂੰ ਪੰਜਾਬੀ ਨਾਵਲ ਪੜ੍ਹਨ ਵਾਲਿਆਂ ਵੱਲੋਂ ਹੰਗਾਰਾ ਮਿਲਿਆ, ਤਾਂ ਇਸ
ਪੰਜਾਬੀ ਅਦਬੀ ਦੁਨੀਆ ਵਿੱਚ ਨਾਵਲ ਦੇ ਚਰਚੇ ਹੋਣ ਲੱਗ ਪਏ। ਇਸ ਹੁੰਗਾਰੇ ਨਾਲ ਹੀ ਉਹ ਅਗਾਂਹ ਨਵੇਂ ਨਾਵਲਾਂ ਦੀ ਤਿਆਰੀ ਕਰਨ ਲੱਗੇ। ਇਸ ਨਾਵਲ ਦੇ ਵਿੱਚ ਉਹ ਕੀ ਬਿਆਨ ਕਰਦੇ ਨੇ, ਹਫੀਜ਼ ਦੇ ਮਾਪੇ ਅਗਲੇ ਜਹਾਨ ਟੁਰਨ ਜਾਣ ਮਗਰੋਂ ਉਸ ਦਾ ਤਾਇਆ ਇਮਾਮਦੀਨ ਹਫੀਜ਼ ਦੀ ਪਰਵਰਿਸ਼ ਕਰਨ ਲੱਗਦਾ ਹੈ। ਹਫੀਜ਼ ਜਦੋਂ ਜਵਾਨ ਹੋਇਆ ਤਾਂ ਪਿੰਡ ਦੀ ਸਕੀਨਾ ਦੀ ਮੁਹੱਬਤ ਦਾ ਕੈਦੀ ਹੋ ਗਿਆ। ਦੋਵੇਂ ਘਰੋਂ ਨੱਸ ਕੇ ਵਿਆਹ ਕਰਨ ਦਾ ਸੋਚਦੇ ਨੇ। ਸਕੀਨਾ ਦੇ ਮਾਪੇ ਉਸ ਦਾ ਵਿਆਹ ਇੱਕ ਦੋਸਾ ਨਾਂ ਦੇ ਬੁੱਢੇ ਨਾਲ ਕਰਨਾ ਚਾਹੁੰਦੇ ਨੇ, ਤਾਂ ਹਫੀਜ਼ ਤੇ ਸਕੀਨਾ ਪਿੰਡੋਂ ਨੱਸ ਕੇ ਵਿਆਹ ਕਰ ਲੈਂਦੇ ਨੇ। 3 ਵਰ੍ਹਿਆਂ ਮਗਰੋਂ ਉਹ ਆਪਣੇ ਪਿੰਡ ਪਰਤਦੇ ਨੇ ਤੇ ਕਹਿੰਦੇ ਨੇ, ਭਲਾ ਕਦੇ ਪਿੰਡ ਵੀ ਛੱਡੇ ਜਾਂਦੇ ਨੇ। ਆਪਣੀ ਧਰਤੀ ਦੇ ਨਾਲ ਮੋਹ। ਸਕੀਨਾ ਦੀ ਸਹੇਲੀ ਹਾਜੋ ਉਸ ਨੂੰ ਦੱਸਦੀ ਏ ਕਿ ਦੋਸਾ ਅਜੇ ਵੀ ਉਹਨੂੰ ਹਥਿਆਣਾ ਚਾਹੁੰਦਾ ਹੈ ਤੇ ਉਹ ਆਪਣੀ ਵਹੁਟੀ ਵਾਪਸ ਲੈਣਾ ਚਾਹੁੰਦਾ ਹੈ। ਗੱਲ ਟੁਰਦੀ ਟੁਰਦੀ ਪੰਚਾਇਤ ਤੱਕ ਜਾ ਪੜਦੀ ਹੈ। ਚੌਧਰੀ ਫੈਸਲਾ ਕਰਨ ਵਿੱਚ ਛੇਤੀ ਨਹੀਂ ਕਰਦਾ ਤੇ ਟਾਲ ਮਟੋਲ ਤੋਂ ਕੰਮ ਲੈਂਦਾ ਹੈ, ਕਿਉਂ ਜੇ ਇਲੈਕਸ਼ਨ ਆਉਣ ਵਾਲੇ ਨੇ ਤੇ ਉਹ ਕਿਸੇ ਵੀ ਧਿਰ ਦੀ ਮੁਖਾਲਫਤ ਕਬੂਲਣਾ ਨਹੀਂ ਚਾਹੁੰਦਾ। ਅਖੀਰ ਫੈਸਲਾ ਹੁੰਦਾ ਹੈ ਤਾਂ ਹਫੀਜ਼ ਨੂੰ ਤਲਾਕ ਦੇਵਣ ਦਾ ਪਾਬੰਦ ਕੀਤਾ ਜਾਂਦਾ ਹੈ। ਜੇ ਇੰਜ ਨਾ ਹੋਵੇ ਤੇ ਉਸ ਦੇ ਤਾਏ ਇਮਾਮਦੀਨ ਦਾ ਹੁੱਕਾ ਪਾਣੀ ਬੰਦ ਕਰਨ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹਨਾਂ ਹਾਲਾਤ ਵਿੱਚ ਹਫੀਜ਼ ਦੀ ਤਾਈ ਸਭ ਕਰੜੇ ਹਾਲਾਤ ਦਾ ਸਾਹਮਣਾ ਕਰਦੀ ਏ ਤੇ ਚੌਧਰੀ ਦੇ ਫੈਸਲੇ ਦਾ ਵਿਰੋਧ ਕਰਦੀ ਏ। ਨਾਵਲ ਦਾ ਨਾਂ ਵੀ ਤਾਈ ਏ। ਉਹ ਕਹਿੰਦੀ ਏ, ਰਾਖੀ ਕਰਨੀ ਘਰ ਵਸਾਣਾ ਹਰ ਗੈਰਤਮੰਦ ਜ਼ਨਾਨੀ ਦੇ ਖੂਨ ਖਮੀਰ ਨਾਲ ਗੁੰਨਿਆ ਹੁੰਦਾ ਹੈ। ਹਫੀਜ਼ ਤਲਾਕ ਦੇਵਣ ਦੇ ਡਰ ਤੋਂ ਦੂਜੇ ਪਿੰਡ ਨੱਸ ਜਾਂਦਾ ਹੈ। ਦੋਸਾ ਸਕੀਨਾ ਨੂੰ ਚੁੱਕ ਲੈਂਦਾ ਹੈ। ਇੱਕ ਹੋਰ ਕਿਰਦਾਰ ਮਲਕ ਰਿਆਜ਼ ਸਾਹਮਣੇ ਆਉਂਦਾ ਹੈ ਜੋ ਸਿਆਸਤ ਨਾਲ ਤਾਲੁਕ ਰੱਖਦਾ ਹੈ ਤੇ ਉਸੇ ਤਰ੍ਹਾਂ ਦੇ ਚਾਲੇ ਚੱਲਦਾ ਹੈ। ਅਲਫੋਨਾਈ ਕੋਲ ਕੋਈ ਨਾ ਕੋਈ ਕਹਾਣੀ ਜ਼ਰੂਰ ਹੁੰਦੀ ਹੈ ਜੋ ਪਿੰਡ ਵਾਲਿਆਂ ਨੂੰ ਵੀ ਸੁਣਾਉਂਦਾ ਫਿਰਦਾ ਹੈ। ਤਾਈ ਇਹ ਸਭ ਸੂਰਤ ਹਾਲ ਵਿੱਚ ਭੋਰਾ ਵੀ ਡਗਮਗਾਉਂਦੀ ਨਹੀਂ। ਉਹ ਪੇਂਡੂ ਜੀਵਨ ਦੀ ਵਸੇਬ ਨੁਮਾਇੰਦਾ ਬਣ ਜਾਂਦੀ। ਤਾਈ ਹਿੰਮਤ ਤੇ ਬਹਾਦਰੀ ਦੀ ਅਲਾਮਤ ਬਣਨ ਦੇ ਨਾਲ ਨਾਲ ਸਮਾਜੀ ਹਕੀਕਤ ਪਸੰਦੀ ਦਾ ਮੁਜ਼ਾਹਰਾ ਵੀ ਕਰਦੀ ਏ ਤੇ ਹਾਲਾਤ ਨੂੰ ਠੀਕ ਕਰਨ ਦੀ ਚਾਹ ਰੱਖਦੀ ਏ। ਇਹ ਨਾਵਲ 1986 ਵਿੱਚ ਸਾਹਮਣੇ ਆਇਆ। ਤੁਸੀਂ ਇਸ ਨਾਵਲ ਵਿੱਚ ਦੇਖੋ ਕਿ ਫਰਜ਼ੰਦ ਅਲੀ ਹੋਰਾਂ ਨੇ ਇਸ ਨਾਵਲ ਦੇ ਕਿੰਨੇ ਹੀ ਇਹਦੇ ਵਿੱਚ ਮੀਨਿੰਗਸ ਦਿੱਤੇ ਨੇ, ਕਿੰਨੇ ਮਤਲਬ ਦਿੱਤੇ ਨੇ। ਕਿਧਰੇ ਉਹ ਸਿਆਸਤ ਦੀ ਗੱਲ ਕਰਦੇ ਨੇ, ਕਿਧਰੇ ਉਹ ਪਿੰਡ ਦੇ ਵਸੇਬ ਦੀ ਗੱਲ ਕਰਦੇ ਨੇ, ਕਿਧਰੇ ਉਹ ਹਫੀਜ਼ ਤੇ ਉਹਦੇ ਘਰਵਾਲੀ ਨੂੰ ਤੇ ਉਹਦੀ ਘਰਵਾਲੀ ਨੂੰ ਜਿਹੜੀਆਂ ਔਕੜਾਂ ਦਾ ਸਾਹਮਣਾ ਹੈ ਮੁਹੱਬਤ ਦੀ ਵਜ੍ਹਾ ਤੋਂ, ਉਹਦਾ ਜ਼ਿਕਰ ਕਰਦੇ ਨੇ। ਤੇ ਫਿਰ ਤਾਈ ਦਾ ਤਗੜਾ ਹਿੰਮਤ ਵਾਲਾ ਬਹਾਦਰੀ ਵਾਲਾ ਕਿਰਦਾਰ ਉਹ ਸਾਹਮਣੇ ਵੀ ਆਉਂਦਾ ਹੈ। ਇਸ ਨਾਵਲ ਵੱਲੋਂ ਚੰਗਾ ਹੁੰਗਾਰਾ ਮਿਲਿਆ ਤੇ ਉਹ ਅੱਗੇ ਵਧੀਆ ਹੋਰ ਨਾਵਲ ਲਿਖਣ ਦੀ ਤਿਆਰੀ ਵਿੱਚ ਜੁਟ ਗਏ। ਇਸ ਤੋਂ ਮਗਰੋਂ ਉਹਨਾਂ ਦਾ ਨਾਵਲ ਆਇਆ ਇੱਕ ਚੁੰਡੀ ਲੂਣ ਦੀ। ਜਿਵੇਂ ਕਿ ਨਾਵਲ ਦਾ ਤੁਸੀਂ ਦੇਖੋ ਨਾਮ ਕਿੰਨੇ ਸੋਹਣੇ ਨੇ ਨਾਵਲ